ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਕਿ ਤੁਸੀਂ ਬੜੇ ਹੀ ਮਾਣ ਤੇ ਪਿਆਰ ਨਾਲ ਸਾਨੂੰ ਭੇਜੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਅਸੀਂ ਸਾਂਝੇ ਤੌਰ ਤੇ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਡੀਆਂ ਲਿਖਤਾਂ, ਕਾਮੈਂਟ, ਈਮੇਲਸ, ਮੈਸੇजेस, ਫੇਸਬੁੱਕ ਮੈਸੇजेस ਸਾਡੇ ਲਈ ਰੋਜ਼ਾਨਾ ਹੀ ਇਲਮ ਦਾ ਖਜ਼ਾਨਾ ਹੁੰਦਾ ਹੈ ਔਰ ਉਹਦੇ ਚੋਂ ਮੈਂ ਬਹੁਤ ਕੁਝ ਸਿੱਖਦਾ। ਸਭ ਨੂੰ ਅਸੀਂ ਡਿਊ ਕ੍ਰੈਡਿਟ ਨਹੀਂ ਦੇ ਸਕਦੇ। ਮੇਰਾ ਜੀ ਤਾਂ ਕਰਦਾ ਕਿ ਵੀ ਰੋਜ਼ਾਨਾ ਹਰ ਇੱਕ ਦਾ ਨਾਂ ਲੈ ਲੈ ਕੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂ, ਪਰ ਅਸੀਂ ਸਿੰਬੋਲਿਕ ਜ਼ਰੂਰ ਰੈਕਗਨਾਈਜ਼ ਕਰਦੇ ਹਾਂ ਜਦੋਂ ਸਾਡੇ ਕੋਲ ਵਕਤ ਹੁੰਦਾ ਹੈ। ਔਰ ਇੱਕ ਲਿਖਤ ਜਿਹੜੀ ਕਿ ਕਾਮਿਲ ਸ਼ੌਕਤ ਜੀ ਦੀ ਹੈ, ਉਹਦੇ 'ਚ ਉਹਨਾਂ ਨੇ ਕਿਹਾ, ਕੁਐਸਚਨ ਟੂ ਆਲ ਹਿਪੋਕਰਾਈਟਸ that why all of you concentrate only on women in Afghanistan, why you are so blind for the women living in India, in Indian occupied Jammu and Kashmir, Syria, Libya, Iraq, Palestine. Please answer if you have judged Taliban by action, not by this fake media. Open your eyes. ਉਹਨਾਂ ਨੇ ਕਿਉਂਕਿ ਭਾਰਤੀ ਮੀਡੀਆ 'ਚ ਖਾਸ ਤੌਰ 'ਤੇ ਤਾਲਿਬਾਨ ਦੇ ਟੇਕ ਓਵਰ ਕਰਨ ਤੋਂ ਬਾਅਦ ਵਿਮਨ ਦੇ ਸਟੇਟਸ ਨੂੰ ਲੈ ਕੇ ਬਹੁਤ ਜ਼ਿਆਦਾ ਕਿ ਕੀ ਹੋਏਗਾ, ਪਾਬੰਦੀਆਂ ਇੱਧਰ ਉੱਧਰ, ਔਰ ਉਹਨੂੰ ਇਹਨਾਂ ਨੇ ਕਾਮਿਲ ਸ਼ੌਕਤ ਜੀ ਨੇ ਕਿਹਾ ਕਿ ਭਾਈ ਤੁਸੀਂ ਖੁਦ ਦੇਖੋ ਕਿ ਇੰਡੀਆ 'ਚ ਔਰਤਾਂ ਦੀ ਕੀ ਹਾਲਤ ਹੈ। ਔਰ ਅਸੀਂ ਪਰਸੋਂ ਹੀ ਗੱਲ ਕੀਤੀ ਸੀ ਕਿ ਕਿਵੇਂ ਇੱਕ ਬੱਚੀ 22 ਸਾਲ ਦੀ ਜਿਹਦੇ ਨਾਲ ਇੱਕ MP ਜਬਰ ਜਨਾਹ ਕਰਦਾ ਹੈ ਔਰ ਬਾਅਦ 'ਚ ਉਹਨੂੰ ਉਹਦੇ ਭਰਾਵਾਂ ਨੂੰ ਝੂਠੇ ਕੇਸਾਂ 'ਚ ਉਹ ਆਪਣੇ ਸਾਥੀ ਦੇ ਨਾਲ ਸੁਪਰੀਮ ਕੋਰਟ ਦੇ ਬਾਹਰ ਜਿਉਂਦੇ ਆਪਣੇ ਆਪ ਨੂੰ ਸਾੜ ਲੈਂਦੇ ਆ ਪੈਟਰੋਲ ਪਾ ਕੇ। ਔਰ ਇੱਦਾਂ ਦੀਆਂ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਨੇ ਔਰ ਇਹ ਠੀਕ ਹੈ ਕਿ ਭਾਈ ਉਹਨਾਂ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਹੋ ਸਕਦਾ ਪਹਿਲਾ ਪੀਰੀਅਡ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ 'ਚ ਨਦਾਨਪੁਣੇ 'ਚ ਜਾਂ ਇਮੈਚਿਓਰਟੀ 'ਚ ਗਲਤੀਆਂ ਹੋਈਆਂ, ਵੀ ਗਿਵ ਦੈਮ ਏ ਚਾਂਸ, ਕਿਉਂਕਿ ਹੋਰ ਉੱਥੇ ਕੋਈ ਬਹੁਤੀਆਂ ਆਪਸ਼ਨਸ ਵੀ ਨਹੀਂ ਬਚੀਆਂ ਹੋਈਆਂ। ਸੋ ਇਹ ਉਹਨਾਂ ਦੀ ਲਿਖਤ ਹੈ। ਔਰ ਅਲੀ ਅਹਿਮਦ ਲਿਖਦੇ ਨੇ, ਵੈਲ ਐਕਸਪਲੇਨਸ, ਇਟ ਮੇਡ ਮੀ ਲਾਫ, ਲਵਲੀ ਸਰਦਾਰ ਜੀ, ਕੋਈ ਨਾ ਕੋਈ ਕਾਮੈਂਟ ਉਹਨਾਂ ਨੂੰ। ਔਰ ਇਸੇ ਤਰ੍ਹਾਂ ਮਾਈਂਡ ਮੁੰਸ਼ੀਜ਼ ਗ੍ਰੇਟ ਐਨਾਲਿਸਿਸ ਦੇ ਥੱਲੇ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਿਹੜੇ ਨੇ ਇੱਕ ਨੇ ਉਹਨਾਂ ਨੇ ਨੋ ਨੇਮ ਦੇ ਥੱਲੇ ਲਿਖਿਆ ਕਿ ਆਈ ਸੈਲੂਟ ਯੂ ਫਰੋਮ ਪਾਕਿਸਤਾਨ, ਬੀਇੰਗ ਏ ਟਰੂਥ ਸਪੀਕਿੰਗ ਪਰਸਨ ਰਿਗਾਰਡਲੈਸ ਆਫ ਕ੍ਰੀਡ, ਰਿਲੀਜਨ ਐਂਡ ਕੰਟਰੀ, ਵੀ ਫੁੱਲੀ ਸਪੋਰਟ ਖਾਲਿਸਤਾਨ ਮੂਵਮੈਂਟ ਵਿਚ ਇਜ਼ ਯੋਰ ਇਨਬੋਰਨ ਰਾਈਟ, ਲੌਂਗ ਲਿਵ ਸਰਦਾਰ ਜੀ। ਸੋ ਬੇਸ਼ੱਕ ਤੁਹਾਡਾ ਨਾਂ ਨਹੀਂ ਹੈ, ਤੁਹਾਡੇ ਲਫ਼ਜ਼ ਬਹੁਤ ਅਸਰ ਅੰਦਾਜ਼ ਕਰਨ ਵਾਲੇ ਨੇ, ਕਿਉਂਕਿ ਤੁਸੀਂ ਸੱਚ ਨੂੰ ਪਿਆਰ ਕਰਦੇ ਹੋ ਤੇ ਸੱਚੋ ਸੱਚ ਰਾਹੀਂ ਸਾਡੇ ਜ਼ਿੰਮੇ ਹੀ ਇਹ ਹੈ ਕਿ ਅਸੀਂ ਸੱਚ ਨੂੰ ਬਿਆਨਣਾ। ਔਰ ਇਹ ਜਿਹੜਾ ਇਸੇ ਤਰ੍ਹਾਂ ਕੂਲ ਗਾਈ ਲਿਖਦੇ ਨੇ, ਆਈ ਗੈਸ ਨਾਓ ਇੰਡੀਆ ਵੋਂਟ ਬੀ ਏਬਲ ਟੂ ਯੂਜ਼ ਅਫਗਾਨ ਸੋਇਲ ਅਗੇਂਸਟ ਪਾਕਿਸਤਾਨ ਐਜ਼ ਬਿਫੋਰ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਹੜਾ ਫਿਤਨਾ ਬੰਦਾ ਹੁੰਦਾ ਉਹ ਕਦੇ ਟਿਕ ਕੇ ਨਹੀਂ ਬਹਿੰਦਾ। ਫਿਤਨਾ ਸ਼ੈਤਾਨ ਦਾ ਹੀ ਦੂਜਾ ਨਾਂ ਹੈ। ਸੋ ਇਹ ਠੀਕ ਹੈ ਵੀ ਬੇਸ਼ੱਕ ਅੱਜ ਲੱਗਦਾ ਵੀ ਉਸ ਤੋਂ ਬਾਹਰ ਨੇ, ਹੈ ਵੀ ਨੇ, ਲੇਕਿਨ ਇਹ ਹਟਣਗੇ ਨਹੀਂ ਆਪਣੀਆਂ ਕਰਤੂਤਾਂ ਤੋਂ। ਔਰ ਜਿਹੜੇ ਨੇ ਤਾਰਾ ਸਿੰਘ ਲਿਖਦੇ ਨੇ, ਵੈਰੀ ਨਾਈਸ ਸਟਾਰਟਿੰਗ ਸਰ, ਗੋਡ ਬਲੈਸ ਯੂ ਸਰ, ਲਿਵ ਲੌਂਗ ਖਾਲਿਸਤਾਨ ਜ਼ਿੰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ। इरफान ख्वाजा लिखते हैं, डियर सरदार साहब, ग्रीटिंग्स फ्रॉम लाहौर, योर अमेजिंग एनालिसिस इज ब्रेन स्टॉर्मिंग, लॉन्ग लिव खालिस्तान मूवमेंट, पाकिस्तान जेन्यून नेबर, ए बफर स्टेट ऑफ खालिस्तान बिटवीन पाकिस्तान एंड इंडिया, ए लॉन्ग लास्टिंग पीस एंड रियल चेक ऑन RSS मैडनेस। बहुत बहुत शुक्रिया इरफान साहब, तुसी खालिस्तान नूं जिहड़ा है वो एक ठीक अंदाज च देखदे हो। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਇੱਕ ਬਫਰ ਸਟੇਟ, ਤਿੰਨੋਂ ਹੀ ਨਿਊਕਲੀਅਰ ਸਟੇਟਸ ਦੇ ਵਿਚਾਲੇ ਇੰਡੀਆ, ਪਾਕਿਸਤਾਨ, ਚਾਈਨਾ, ਇਹ ਗਾਰੰਟੀ ਹੋਏਗੀ ਪਰਮਾਨੈਂਟ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ ਦੀ। ਔਰ ਮੇਰਾ ਖਿਆਲ ਹੈ ਕਿ ਵੀ ਇੱਕ ਵਾਰ ਤਾਂ ਥੋੜ੍ਹੀ ਅਨਸਟੇਬਿਲਿਟੀ ਹੋਏਗੀ, ਇੰਡੀਆ ਦਾ ਇਹ ਹੈਜੇਮੋਨਿਕ ਜਿਹੜਾ ਗਲਬਾ ਹੈ ਇਹ ਟੁੱਟੇਗਾ ਔਰ ਉਸ ਤੋਂ ਬਾਅਦ ਉਸ ਖਿੱਤੇ 'ਚ ਯੂਰਪੀਅਨ ਯੂਨੀਅਨ ਦੀ ਤਰਜ਼ ਦੇ ਉੱਤੇ ਜਿਹੜੀਆਂ ਨੇ 15 ਦੇ ਕਰੀਬ ਨੈਸ਼ਨੈਲਿਟੀਜ਼ ਸਬ ਕੰਟੀਨੈਂਟ ਦੇ ਵਿੱਚ ਨਿਕਲਣਗੀਆਂ ਔਰ ਅਸੀਂ ਉੱਥੇ ਇੱਕ ਠੀਕ ਢੰਗ ਦੇ ਨਾਲ ਫਿਰ ਇਸ ਬ੍ਰਾਹਮਣਵਾਦ ਦੀ ਜਕੜ ਚੋਂ ਨਿਕਲ ਕੇ ਸੁੱਖ ਆਰਾਮ ਨਾਲ ਰਹਿ ਸਕਾਂਗੇ। ਕਾਜ਼ਮ ਜੀ ਲਿਖਦੇ ਨੇ, the Northern Alliance and its allies killed 40,000 Pashtuns in one night. This is a demonstration of Taliban's high patience and forbearance. They forgave them too. The Taliban want peace for their country and people.
ਹੁਣ ਕਿਉਂਕਿ ਨਾਰਦਰਨ ਅਲਾਇੰਸ ਦਾ ਰੌਲਾ ਇੰਡੀਆ ਜ਼ਿਆਦਾ ਪਾ ਰਿਹਾ ਹੈ ਔਰ ਉਹਦੇ ਅਹਿਮਦ ਮਸੂਦ ਦੇ ਬੇਟੇ ਜਿਹਦਾ ਨਾਮ ਵੀ ਅੱਗੋਂ ਅਹਿਮਦ ਮਸੂਦ ਹੈ, ਉਹਦੀ ਹਮਾਇਤ ਔਰ ਇਹਨਾਂ ਦਾ ਸਾਲਾ ਅਬਦੁਲ ਸਾਲੇ ਉੱਥੇ ਜਾ ਕੇ ਲੁਕਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ 40,000 ਪਸ਼ਤੂਨ ਉਹਨਾਂ ਨੇ ਮਾਰੇ ਸੀ। ਈਵਨ ਇਹਨਾਂ ਨੇ ਉਹਨਾਂ ਨੂੰ ਵੀ ਮਾਫ ਕੀਤਾ ਔਰ ਇਹ ਗੱਲ ਗਲਤ ਨਹੀਂ ਹੈ। ਐਰਿਕ ਮਾਰਗੋਲਿਸ ਜਿਨ੍ਹਾਂ ਦੀ ਇੱਕ ਲਿਖਤ ਪਿਛਲੇ ਦਿਨਾਂ 'ਚ ਅਸੀਂ ਸਾਂਝੀ ਕੀਤੀ ਸੀ, ਉਹਨਾਂ ਨੇ ਦੱਸਿਆ ਸੀ ਕਿ ਵੀ ਜਦੋਂ ਸੋਵੀਅਤ ਯੂਨੀਅਨ ਨਿਕਲੀ ਔਰ ਇਹ ਸੋ ਕਾਲਡ ਮੁਜਾਹਿਦੀਨ ਜਿਹਦੇ 'ਚ ਨਾਰਦਰਨ ਅਲਾਇੰਸ ਲੀਡ ਕਰ ਰਿਹਾ ਸੀ, ਕਿਵੇਂ ਹਜ਼ਾਰਾਂ ਪਸ਼ਤੂਨ ਔਰਤਾਂ ਨੂੰ ਡਿਸਆਨਰ ਕੀਤਾ ਗਿਆ ਔਰ ਅਲਟੀਮੇਟਲੀ ਉਸ ਸਾਰੇ ਚੋਂ ਹੀ ਫਿਰ ਤਾਲਿਬਾਨ ਜਿਹੜੇ ਤਾਂ ਪੜ੍ਹ ਰਹੇ ਸੀ, ਦੀਨੀ ਆਪਣੀ ਤਾਲੀਮ ਲੈ ਰਹੇ ਸੀ, ਉਹ ਨਿਕਲੇ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ ਆਮ ਮੁਆਫੀ ਦੇ ਕੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਇਸ ਕਿਸਮ ਦੇ ਹੀਨਸ ਕ੍ਰਾਈਮ ਕੀਤੇ ਹੋਏ ਨੇ ਦੱਸਿਆ ਕਿ ਵੀ ਉਹ ਕਿਸ ਹੱਦ ਤੱਕ ਲਿਬਰਲ ਨੇ। ਔਰ ਇਸੇ ਤਰ੍ਹਾਂ ਐਮਟੀ ਲਿਖਦੇ ਨੇ, ਡਾਕਟਰ ਸਾਹਿਬ ਆਈ ਪ੍ਰੇ ਫॉर ਯੂ ਟੂ ਕੰਟੀਨਿਊ ਸਪਰੈਡ ਟਰੂਥ ਐਂਡ ਲਾਈਟ ਇਨ ਦਿਸ ਡਾਰਕ ਵਰਲਡ, to speak truth, listen truth, share truth and follow truth, watch TV84। उन्होंने सारे ਨੂੰ ਕਿਹਾ ਬਹੁਤ ਬਹੁਤ ਸ਼ੁਕਰੀਆ। ਲਾਸਟ ਮੈਸੇਜ ਮੈਂ ਜ਼ਾਹਿਦ ਹੁਸੈਨ ਜੀ ਦਾ ਪੜ੍ਹਨਾ ਚਾਹੁੰਦਾ। ਇੰਡੀਅਨ ਟ੍ਰੇਨਡ ਅਫਗਾਨ ਆਰਮੀ ਰਨ puppet regime is running with looted money. History tells us when Soviets captured Afghanistan and Nazibullah came to power, Indians were with Nazibullah, but when Taliban recaptured Afghanistan, India didn't give him asylum and he was killed by General Dostum, a Indian puppet। और ये जड़ा now Ashraf Ghani didn't get asylum in India, वो भी दौड़िया पर उत्थे आबू धाबी गया, उन्होंने कहा जी नजीबुल्ला जड़ा उन्हां लई काम करदा सी ਉਹਨੂੰ ਵੀ ਇਹਨਾਂ ਨੇ ਮਰਨ ਦਿੱਤਾ ਔਰ ਮਾਰਿਆ ਉਹਨੇ ਹੀ ਦੋਸਤਮ ਨੇ ਜਿਹੜਾ ਅੱਜ ਇਹਨਾਂ ਦਾ ਯਾਰ ਬਣਿਆ ਹੋਇਆ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਇਹਨਾਂ ਦਾ ਅਸਲ ਵਰਤਾਰਾ ਹੈ। ਸੋ ਮੈਂ ਘੜੀ ਵੱਲ ਦੇਖ ਰਿਹਾ ਕਿ ਅਸੀਂ ਜਿਹੜਾ ਅੱਜ ਇੱਕ ਸ਼ਲੋਕ ਹੀ ਸਾਂਝਾ ਕਰਾਂਗੇ ਕਬੀਰ ਸਾਹਿਬ ਦਾ 52 ਅੱਖਰੀ ਚੋਂ ਬੱਬਾ ਲਫ਼ਜ਼ ਦੇ ਨਾਲ। ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨਾ ਵਿਚਰਨ ਪਾਵਾ, ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹਿ। ਹੁਣ ਜ਼ਾਹਰ ਹੈ ਕਿ ਜਦੋਂ ਰੱਬ ਦੇ ਬੰਦੇ ਰੱਬ ਨਾਲ ਮਿਲਣ ਦੀ ਗੱਲ ਸਮਝਾਉਂਦੇ ਨੇ ਤੇ ਫਿਰ ਇਹੀ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਗੁਰਬਾਣੀ ਇਹੀ ਸਮਝਾਉਂਦੀ ਹੈ ਕਿ ਸੂਰਜ ਤੇ ਉਹਦੀਆਂ ਕਿਰਨਾਂ ਇੱਕ ਦੂਜੇ 'ਚ ਓਤ-ਪੋਤ ਹੁੰਦੀਆਂ ਨੇ, ਪਾਣੀ ਪਾਣੀ 'ਚ ਹੁੰਦਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਔਰ ਉਹ ਕਿਵੇਂ ਹੈ? ਜਦੋਂ ਬੰਦਾ ਰੱਬ ਦੇ ਹੁਕਮ ਦੇ ਵਿੱਚ ਰੱਬ ਦਾ ਬੰਦਾ ਬਣ ਜਾਂਦਾ। ਜਦੋਂ ਬੰਦੇ ਸੇ ਜੇ ਪਵੇ ਵਿੱਚ ਬੰਦੀ ਤੱਕਣ ਕੋ ਦੀਦਾਰ। ਹੁਣ ਬੰਦੀ ਕੀ ਹੈ? ਉਸ ਦੇ ਨਾਲ ਰੱਬ ਦੇ ਨਾਲ ਪਿਆਰ ਵਿੱਚ ਆਪਣਾ ਆਪਾ ਉਸ ਦੇ ਸਮਰਪਿਤ ਕਰਨਾ। ਗੁਲਾਮੀ ਲਫ਼ਜ਼ ਅਕਸਰ ਕਿਹਾ ਜਾਂਦਾ ਹੈ ਜਾਂ ਗੁਲਾਮ, ਮੈਂ ਰੱਬ ਦਾ ਗੁਲਾਮ ਹੈ। ਗੁਲਾਮ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਰਜ਼ਾ ਫਿਰ ਉਹ ਮਾਲਕ ਦੀ ਮੰਨਦਾ। ਗੁਲਾਮ ਇੱਕ ਐਗਜ਼ਾਮਪਲ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਰੱਬ ਦੇ ਪਿਆਰ 'ਚ ਰਹਿਣ ਵਾਲੇ ਉਹ ਰੱਬ ਦੇ ਪਿਆਰ ਦੇ ਨਸ਼ੇ 'ਚ ਹੁੰਦੇ ਨੇ। ਕੋਈ ਉਹਨਾਂ ਤੋਂ ਰੱਬ ਜਿਵੇਂ ਮਾਲਕ ਗੁਲਾਮਾਂ ਤੋਂ ਗਲਤ ਕਰਵਾਉਂਦਾ ਉਵੇਂ ਤਾਂ ਨਹੀਂ ਕਰਵਾਉਂਦੇ, ਲੇਕਿਨ ਇਹ ਇੱਕ ਸਮਝਾਉਣ ਦਾ ਤਰੀਕਾ ਹੈ ਕਿ ਭਾਈ ਜੇ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲਦਾ ਔਰ ਜੇ ਉਹ ਮਿਲ ਗਿਆ ਤਾਂ ਫਿਰ ਵਿਛੜ ਨਹੀਂ ਸਕਦਾ। ਪਾਣੀ ਨੂੰ ਤੁਸੀਂ ਅੱਡ ਥੋੜੀ ਕਰ ਸਕਦੇ ਹੋ ਵੀ ਸਮੁੰਦਰ ਦਾ ਪਾਣੀ ਹੈ ਕਿ ਛੱਪੜ ਦਾ ਪਾਣੀ ਹੈ ਕਿ ਟੂਟੀ ਦਾ ਪਾਣੀ ਹੈ। ਮਿਲ ਗਿਆ ਇਸੇ ਤਰ੍ਹਾਂ ਜਿਹੜਾ ਰੱਬ ਦੇ ਨਾਲ ਮਿਲ ਗਿਆ ਉਹ ਰੱਬ ਦਾ ਹੋ ਗਿਆ। ਬੰਦੋ ਹੋਏ ਬੰਦਗੀ ਗਹਿ, ਫਿਰ ਉਹ ਬੰਦਗੀ ਦੇ ਵਿੱਚ ਜੁੜ ਜਾਂਦਾ ਔਰ ਬੰਦਕ ਹੋਏ ਬੰਦ ਸੁਧ ਲਹਿ। ਤੇ ਜਦੋਂ ਉਹਨੂੰ ਉਸ ਦਾ ਧਿਆਨ ਰੱਬ ਦੇ ਵਿੱਚ ਜੁੜ ਜਾਂਦਾ ਫਿਰ ਰੱਬ ਉਸ ਦਾ ਹਾਫਿਜ਼ ਹੋ ਜਾਂਦਾ ਔਰ ਉਹ ਤੁਹਾਨੂੰ ਇਵੇਂ ਹੀ ਸਮਝਦਾ ਹੈ ਕਿ ਭਾਈ ਤੁਸੀਂ ਉਹਦੇ ਹੋ ਔਰ ਉਹ ਤੁਹਾਡਾ। ਫਿਰ ਕੋਈ ਦੂਜੇ ਦੇ ਵਿੱਚ ਭਿੰਨ ਭੇਤ ਨਹੀਂ ਹੁੰਦਾ। ਇਵੇਂ ਹੀ ਹੁੰਦਾ ਕਿ ਜਲ ਕਾ ਜਲ ਹੁਆ ਰਾਮ, ਪਾਣੀ ਪਾਣੀ ਦੇ ਵਿੱਚ ਮਿਲ ਗਿਆ ਔਰ ਇਸੇ ਤਰ੍ਹਾਂ ਰੱਬੀ ਜੋਤ ਦੇ ਵਿੱਚ ਇਨਸਾਨੀ ਮਨ ਟਿਕ ਜਾਂਦਾ ਤੇ ਜਤ ਦੇਖਾਂ ਤਤ ਤੂੰ, ਇਹ ਮਹਿਸੂਸ ਹੁੰਦਾ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।